मुझे धक्का मार के स्टोर सा बना रखे थे। 4-5 जने ने और गेट बंद कर दिया। ਉਹਨੇ ਕੀ ਕੀਤਾ 4-5 ਬੰਦੇ ਹੋਰ ਫੋਨ ਕਰਕੇ ਬੁਲਾ ਕੇ ਜਦੀ ਨਾਲ ਦੇ ਨਾਲ ਮੈਨੂੰ ਨਾ ਉਹਦੇ ਤੋਂ ਫੜ ਕੇ ਦੇਖੋ ਮੈਂ ਤੁਹਾਨੂੰ ਦਿਖਾਣਾ ਤੇ ਛੋਟੇ ਮਤਲਬ ਮੇਰੀ ਮਿਸਿਸ 5-6 ਮਹੀਨੇ ਦੀ ਪ੍ਰੈਗਨੈਂਟ ਹੈ ਉਹਨੂੰ ਵੀ ਅੰਦਰ ਨਾ ਉਹਨਾਂ ਨੇ ਇੱਕ ਸਟੋਰ ਜਿਹਾ ਬਣਾ ਰੱਖਿਆ ਦਾਰੂ ਦੇ ਠੇਕੇ ਦੇ ਅੰਦਰ ਬਿਲਕੁਲ ਸਟੋਰ ਬਣਾ ਰੱਖਿਆ। ਪਟਿਆਲਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪਟਿਆਲਾ ਦੇ ਅਨਾਰਦਾਨਾ ਚੌਂਕ 'ਚ ਸਥਿਤ ਇੱਕ ਸ਼ਰਾਬ ਦੀ ਦੁਕਾਨ ਦੇ ਸਾਹਮਣੇ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਹੀ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇੱਕ ਪਤੀ ਜਦੋਂ ਆਪਣੀ ਪਤਨੀ ਦਾ ਚੈੱਕਅਪ ਕਰਾਉਣ ਲਈ ਹਸਪਤਾਲ ਜਾ ਰਿਹਾ ਸੀ ਤਾਂ ਉਹਨਾਂ ਵੱਲੋਂ ਠੇਕੇਦਾਰ ਦੇ ਮਾਲਕਾਂ ਨੂੰ ਕਾਰ ਸਾਈਡ ਕਰਨ ਲਈ ਕਿਹਾ ਗਿਆ, ਜਿਸ ਤੋਂ ਬਾਅਦ ਠੇਕੇਦਾਰਾਂ ਵੱਲੋਂ ਕਾਰ ਪਾਸੇ ਨਾ ਕਰਨ ਦੇ ਬਜਾਏ ਉਲਟਾ ਉਸ ਵਿਅਕਤੀ ਨਾਲ ਹੀ ਕੁੱਟਮਾਰ ਕੀਤੀ ਗਈ। ਬਾਜੀ ਇਹਨਾਂ ਨੇ ਮੇਰੇ ਨਾਲ ਫੋਨ ਨਾ ਮਾਰਨਾ ਸੀ ਕਿ ਮਾਰ ਦੋ। ਇੱਥੇ ਹੀ ਬਸ ਨਹੀਂ, ਠੇਕੇ ਦੇ ਮਾਲਿਕ ਵੱਲੋਂ ਉਕਤ ਗਰਭਵਤੀ ਮਹਿਲਾ ਨੂੰ ਅੰਦਰ ਲਿਜਾ ਕੇ ਉਸ ਦੇ ਨਾਲ ਵੀ ਕੁੱਟਮਾਰ ਕੀਤੀ ਤੇ ਉਸ ਦੇ ਕੱਪੜੇ फाड़ ਦਿੱਤੇ गए। मैं गाड़ी में बैठी हुई थी, मेरे हस्बैंड ना वो गाड़ी साइड करने के लिए कह रहे थे कि तुसी गाड़ी साइड कर लो, मेरे को मेरी वाइफ को लेके जाना है डॉक्टर के पास। तो उन्होंने बोला रुक जाओ 5 मिनट। फिर बहुत देर तक हम लोग बैठे हुए थे, 5 मिनट से ज़्यादा हो गया, कम से कम 15 मिनट से ऊपर हो गया। 3-4 आदमी आके वहाँ गाड़ी के साइड में पेशाब कर करके जा रहे थे। इन्होंने बोलने लगे जाके कि जनानी वहाँ बैठी हुई गाड़ी में और सारे बाथरूम कर करके जा रहे हैं, अच्छा नहीं लग रहा। तो इनको मारने लग गए पकड़ के। मैं गाड़ी में बैठी देख रही, मैंने भीड़ क्यों हो रहा, मैं गाड़ी से उतर के गई मैं इनको देखने के लिए। देखी गाड़ी के अंदर इनको 3-4 जने पकड़ के मार रहे हैं और बाहर से भी 4-5 आए, वो जल्दी जल्दी इनके ऊपर पता नहीं इनका कपड़ा पीछे से खींचने लग गए। फिर मैंने देखी कि इनको मार रहे तो मैं जाके बचाने लगे इनको। मुझे धक्का मार के स्टोर सा बना रखे थे एक, शायद उसके अंदर शराब थी, उसी में मुझे धक्का मार के गिरा दिया 4-5 जने ने और गेट बंद कर दिया। इनको मेरे हस्बैंड को भी अंदर ही बाढ़ के और मुझे भी। कौन सी वो लोग कौन सी ਜਿਹੜੇ ਤੁਹਾਨੂੰ ਅੰਦਰ ਲੈ ਕੇ ਗਏ ਉਹ ਤੁਹਾਨੂੰ ਕੁਝ ਪਤਾ ਹੈ ਵੀ ਉਹ ਕਿਹੜੀ ਦੁਕਾਨ ਨਾਲ ਸੰਬੰਧਿਤ ਸੀ? वो दुकान में ही जो लोग काम कर रहे थे, वो दुकान का ही किस चीज़ की दुकान थी? वो किस चीज़ की दुकान? ठेका था दारू का। शराब का ठेका। हाँ जी। तो आप उनको पहचानते हो कि जो लोग जिन्होंने मारपीट की है, जिन्होंने ये सारा कुछ किया, उनको आप पहचानते हो? हाँ जी, मैं पहचानती हूँ उनको अच्छी तरह। कम से कम वो 10-12 थे, पहले तो 4-5 थे, फिर 5-6 और आ गए, 10-12 हो गए। 5-6 जने ने तो मुझे अंदर धक्का मार के अंदर कर दिया और मेरे कपड़े फाड़ दिए, पीछे से ही हैं, पीछे से सूट फाड़ दिया, आगे से भी फाड़ दिया। फिर बड़ी मुश्किल से, मैं तो अंदर ही थी, मेरे चिल्ला रही थी, रो रही थी मुझे बचाओ। अभी आप हॉस्पिटल में आए हो तो आपको क्या दिक्कत आ रही है, क्या परेशानी है जिस वजह से आपको हॉस्पिटल में आना पड़ा? उन्होंने जब 4-5 जने ने मुझे धक्का मारा था ना, शायद किसी का ना लात लग गया था मेरे पेट पे। उन्होंने ऐसे जैसे फुटबॉल नहीं मारते, इस तरह मुझे धक्का मार रहे थे, मैं अंदर नहीं जा रही थी। तो उन्होंने मुझे जब मारा ना लत तो मेरे पेट में चोट लग गया। ਜਦੋਂ ਸਾਡੇ ਕੋਲ ਆਏ ਸੀ ਉਹਨਾਂ ਦਾ ਬੀਪੀ ਬਹੁਤ ਡਾਊਨ ਚਲਾ ਗਿਆ ਸੀ, 90/60 ਬੀਪੀ ਸੀ, ਪਲਸ ਕਾਫੀ ਘਟ ਗਈ ਸੀ। ਜਿਹੜੀ ਅੰਦਰ ਫਿਟਲ ਹਾਰਟ ਹੈ ਬੱਚੇ ਦੀ ਉਹ ਵੀ ਰਕਮ ਕਾਫੀ ਘਟ ਗਈ ਸੀ ਉਸ ਟਾਈਮ। ਕੀ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਜਿਹੜਾ ਇਸ ਜੋ ਵੀ ਮਸਲਾ ਉਹਨਾਂ ਦਾ ਹੋਇਆ ਉਸ ਕਰਕੇ ਉਹਨਾਂ ਨੂੰ ਫਿਜ਼ੀਕਲੀ ਜਿਹੜੀ ਕੋਈ ਦਿੱਕਤ ਆਈ ਹੈ ਜਾਂ ਆ ਸਕਦੀ ਹੈ? ਇਹ ਜਿਹੜੇ ਡਾਕਟਰ ਸਾਹਿਬ ਨੇ ਐਮਐਲਆਰ ਕੱਟੀ ਹੈ ਉਹ ਦੱਸ ਸਕਦੇ ਆ। ਇਹ ਮੈਂ ਤਾਂ ਟ੍ਰੀਟਮੈਂਟ ਕਰ ਰਿਹਾ ਉਹਨਾਂ ਦਾ, ਡਾਕਟਰ ਸਾਹਿਬ ਨੇ ਐਮਐਲਆਰ ਕੱਟੀ ਉਹਨਾਂ ਦੀ, ਉਹ ਸਾਰਾ ਦੱਸਣਗੇ ਕੀ ਕੀ ਹੋਇਆ ਉਹਨਾਂ ਨੂੰ। ਹੁਣ ਉਹਨਾਂ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ, ਕੀ ਹਾਲਾਤ? ਕੱਲ੍ਹ ਨਾਲੋਂ ਬੈਟਰ ਹੈ, ਕੁਝ ਠੀਕ ਨੇ, ਅੱਜ ਠੀਕ ਨੇ, ਲੇਕਿਨ ਹਲੇ ਵੀ 48 ਆਵਰ ਹੋਰ ਵਧਾਉਣਗੇ, ਅਸੀਂ ਰੱਖਾਂਗੇ ਉਹਨਾਂ, ਦੇਖਾਂਗੇ ਵੇਟ ਐਂਡ ਵਾਚ। ਪੀੜਤਾ ਵੱਲੋਂ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰ ਪੁਲਿਸ ਨੇ ਉਹਨਾਂ ਦੀ ਇੱਕ ਵੀ ਨਹੀਂ ਸੁਣੀ। ਸਰ ਕੱਲ ਨਾ ਮੈਂ ਆਪਣੀ ਮਿਸੀ ਦਾ ਚੈੱਕਅਪ ਕਰਾਉਣ ਆਇਆ ਸੀ ਤੇ ਉੱਥੇ ਭੀੜ ਦੀ ਡਾਕਟਰ ਦੀ ਦੁਕਾਨ ਤੇ ਮੈਂ ਚਲ ਸੋਚਿਆ ਵੀ ਥੋੜਾ ਜਿਹਾ ਇਹਨੂੰ ਕੱਪੜੇ ਮਾਰਕੀਟ ਚੋਂ ਦਵਾ ਦੇਣਾ, ਚਲੋ ਮੈਂ ਬਾਅਦ ਚ ਚੈੱਕਅਪ ਕਰਾ ਲੂँगा। ਤੇ ਰੂਟੀਨ ਚੈੱਕਅਪ ਚੱਲ ਰਿਹਾ। ਮੇਰੀ ਮਿਸੀ 5-6 ਮਹੀਨੇ ਦੀ ਪ੍ਰੈਗਨੈਂਟ ਹੈ, ਕੱਲ 6ਵਾਂ ਮਹੀਨਾ ਸ਼ੁਰੂ ਹੋ ਜਾਏਗਾ ਉਹਨੂੰ ਪ੍ਰੈਗਨੈਂਸੀ ਦਾ। ਤੇ ਮੈਂ ਨਾ ਠੇਕਾ ਹੈਗਾ ਆਪਣਾ ਨਾਰਦਾਨਾ ਚੌਕ ਦੇ ਕੋਲ, ਉੱਥੇ ਨਾ ਥੋੜੀ ਜਿਹੀ ਪਿੱਛੇ ਮੈਂ ਗੱਡੀ ਲਾਣਾ, ਹਮੇਸ਼ਾ ਲਾਣਾ, ਤਕਰੀਬਨ ਅੱਜ ਨਹੀਂ ਪਹਿਲੀ ਵਾਰ ਲਾਈ, ਪਹਿਲੇ ਵੀ ਕਈ ਵਾਰ ਮੈਂ ਉੱਥੇ ਗੱਡੀਆਂ ਲਾਈਆਂ ਨੇ। ਤੇ ਮੈਂ ਉੱਥੇ ਗੱਡੀ ਖੜਾ ਕੇ ਚਲਾ ਗਿਆ। ਜਦੋਂ ਮੈਂ ਵਾਪਸ ਆਇਆ ਅੱਧੇ ਪੌਣੇ ਘੰਟੇ ਬਾਅਦ ਮੈਂ ਦੇਖ ਰਿਹਾ ਉੱਥੇ 2 ਗੱਡੀਆਂ ਖੜੀਆਂ ਦਾਰੂ ਦੀ ਭਰੀ ਵੀ, ਇੱਕ ਗੱਡੀ ਅੱਗੇ ਲਾਤੀ, ਇੱਕ ਬਿਲਕੁਲ ਉਹਦੇ ਬਿਲਕੁਲ ਬੈਕ ਸਾਈਡ ਤੇ ਲਾਤੀ, ਇਹਨੇ ਬਿਲਕੁਲ ਗੱਡੀ ਮੇਰੀ ਵਿਚਾਲੇ ਕਰ ਲਈ ਉਹਨਾਂ ਨੇ।
ਇੱਕ ਮਰੂਤੀ ਕਿਸੇ ਹੋਰ ਨੇ ਲਾਦੀ, ਇਹ ਨਹੀਂ ਪਤਾ ਉਹ ਠੇਕੇ ਵਾਲੇ ਦੀ ਕਿਸੇ ਹੋਰ ਦੀ ਇੱਕ ਮਰੂਤੀ ਆ ਕੇ ਲੱਗ ਗਈ, ਮੇਰੀ ਗੱਡੀ ਵਿਚਾਲੇ ਖੜ ਗਈ। ਮੈਂ ਉਹਨੂੰ ਠੇਕੇ ਵਾਲੇ ਨੂੰ ਕਿਹਾ ਭਾਜੀ ਗੱਡੀ ਹਟਾ ਲਓ, ਕਹਿੰਦਾ 10-15 ਮਿੰਟ ਖੜਨਾ ਪਏਗਾ, ਮਾਲ ਉਤਰ ਰਿਹਾ। ਠੇਕੇ ਦੇ ਅੰਦਰ ਨਾ ਦਾਰੂ ਉਤਰ ਰਹੀ ਸੀ। ਮੈਂ ਕਹਿੰਦਾ ਕੋਈ ਗੱਲ ਨਹੀਂ, ਮੈਂ 10 ਮਿੰਟ ਖੜ ਜਾਣਾ। 10-15 ਮਿੰਟ ਹੋ ਗਏ, ਉਹਦਾ ਫੋਨ ਆ ਗਿਆ, ਉਹ ਫੋਨ ਤੇ ਲੱਗਿਆ ਰਿਹਾ। ਮੈਂ ਉਹਨੂੰ ਵਾਰ-ਵਾਰ ਕਹੀ ਆ, ਉਹ ਗੱਡੀ ਨਹੀਂ ਹਟਾਈ ਭਾਜੀ, ਉਹਨੂੰ ਬਹੁਤ ਰਿਕੁਐਸਟ ਕੀਤੀ, ਉਹ ਗੱਡੀ ਨਹੀਂ ਹਟਾ ਰਿਹਾ। ਉसी ਦੌਰਾਨ ਜਿੱਥੇ ਮੇਰੀ ਮਿਸਿਸ ਬੈਠੀ ਸੀ ਉਹਦੇ ਨਾਲ ਹੀ ਲੋਕੀ ਨਾ ਪਿਸ਼ਾਬ ਕਰ ਕਰਕੇ ਜਾ ਰਹੇ ਠੇਕੇ ਦੇ ਨਾਲ ਨੇ। ਤੁਸੀਂ ਦੇਖ ਲਓ ਜਾ ਕੇ, ਉੱਥੇ ਜਗ੍ਹਾ ਹੈਗੀ, ਤੁਸੀਂ ਜਾ ਕੇ ਇਸ ਚੀਜ਼ ਦੀ ਤਫਤੀਸ਼ ਕਰ ਲਓ। ਬਾਥਰੂਮ ਕਰ ਰਹੇ ਨੇ ਲੋਕ ਆ ਗਏ। ਮੈਂ ਕਹਿ ਰਹੀ ਦੇਖੋ ਜੀ ਭਾਜੀ ਨਾ ਮੇਰੀ ਮਿਸਿਸ ਬੈਠੀ ਅੰਦਰ, ਬਾਥਰੂਮ ਲੋਕ ਕਰ ਰਹੇ ਨੇ, ਪਲੀਜ਼ ਰਿਕੁਐਸਟ ਹੱਥ ਜੋੜ ਕੇ ਉਹਨਾਂ ਨੂੰ ਕਿਹਾ। ਉਹ ਬੰਦੇ ਨੇ ਇੰਨੀ ਗੰਦੀ ਬੋਲ ਬਾਣੀ ਕਿਹਾ, ਮੇਰੀ ਮਿਸਿਸ ਨੂੰ ਵੀ ਗਾਲ ਕੱਢ ਕੇ ਬੋਲਿਆ ਤੇ ਮੈਨੂੰ ਵੀ ਗਾਲ ਕੱਢ ਕੇ। ਮੈਂ ਉਹਨੂੰ ਬੋਲਿਆ ਕਿ ਤੂੰ ਇੰਨਾ ਕਿਉਂ ਔਖਾ ਸੌਖਾ ਹੋ ਰਿਹਾ। ਤੇ ਉਸ ਤੋਂ ਬਾਅਦ ਜਦੋਂ ਉਹਨੂੰ ਜਾ ਥੋੜਾ ਟਾਈਟ ਹੋਇਆ, ਮੈਂ ਜ਼ਿਆਦਾ ਉਹ ਕਰ ਰਿਹਾ, ਉਹਨੇ ਕੀ ਕੀਤਾ 4-5 ਬੰਦੇ ਹੋਰ ਫੋਨ ਕਰਕੇ ਬੁਲਾ ਕੇ ਜਦੀ ਨਾਲ ਦੇ ਨਾਲ ਮੈਨੂੰ ਨਾ ਉਹਦੇ ਤੋਂ ਫੜ ਕੇ, ਦੇਖੋ ਮੈਂ ਤੁਹਾਨੂੰ ਦਿਖਾਣਾ, ਉਹਨਾਂ ਨੇ ਸਾਰਾ ਮੇਰੇ ਦੇਖੋ ਮਾਰ ਡੰਡੇ ਸੋਟੇ, ਉਹਨਾਂ ਨੇ ਬਹੁਤ ਮਤਲਬ ਢਾ ਲਿਆ ਮੈਨੂੰ, ਮੇਰੀ ਮਿਸਿਸ ਨੂੰ ਵੀ ਢਾ ਲਿਆ। ਮੇਰੀ ਮਿਸਿਸ 5-6 ਮਹੀਨੇ ਦੀ ਪ੍ਰੈਗਨੈਂਟ ਹੈ, ਉਹਨੂੰ ਵੀ ਅੰਦਰ ਨਾ ਉਹਨਾਂ ਨੇ ਇੱਕ ਸਟੋਰ ਜਿਹਾ ਬਣਾ ਰੱਖਿਆ, ਦਾਰੂ ਦੇ ਠੇਕੇ ਦੇ ਅੰਦਰ ਬਿਲਕੁਲ ਸਟੋਰ ਬਣਾ ਰੱਖਿਆ, ਉਹਦੇ ਅੰਦਰ ਪਾਤਾ ਉਹਨੂੰ ਵੀ, ਮੈਨੂੰ ਵੀ ਇੰਨਾ ਕੁੱਟਿਆ ਉਹਨਾਂ ਨੇ ਜਿੰਨਾ ਉਹਨਾਂ ਤੋਂ ਕੁੱਟਿਆ ਰਹੇ ਰੱਬ ਦਾ ਨਾਮ। ਮੇਰਾ ਫੋਨ ਛੀਨ ਲਿਆ, ਮੈਂ 2-4 ਵੀਡੀਓ ਜਿਹੜੇ ਬਣਾਏ ਸੀ ਉਹ ਮੇਰਾ ਫੋਨ ਛੀਨ ਲਿਆ ਨਾਲ ਦੇ ਨਾਲ ਹੀ ਉਹਨਾਂ ਨੇ। ਤੇ ਉਸ ਤੋਂ ਬਾਅਦ ਮੈਂ ਮੇਰਾ ਸੀਨੀਅਰ ਨੇ, ਉਹਨੇ ਬੜੀ ਮੁਸ਼ਕਿਲ ਨਾਲ ਜਦੋਂ ਅੰਦਰ ਬੰਦ ਕਰਤਾ ਨਾ ਇੱਕ ਬੰਦੇ ਤੋਂ, ਮੇਰੀ ਮਿਸਿਸ ਨੇ ਫੋਨ ਖੋਲਿਆ ਜਿਹਦੇ ਹੱਥ 'ਚ ਤੇ ਉਹਨੇ ਫੋਨ ਖੋਲਿਆ ਮੇਰੀ ਮਿਸਿਸ ਨੇ। ਫਿਰ ਮੈਂ ਅੰਦਰ ਗਿਆ, ਆਪਣੇ ਸੀਨੀਅਰ ਮੇਰੇ ਜਿਹੜੇ ਗੱਗੀ ਪ੍ਰਧਾਨ ਨੇ ਉਹਨਾਂ ਨੂੰ ਫੋਨ ਕੀਤਾ, ਬੰਟੀ ਜੀ ਨੇ, ਰਾਹੁਲ ਜੀ ਨੇ, ਜਿਹੜੇ ਮੇਰੇ ਸੀਨੀਅਰ ਤੇ ਉਹਨਾਂ ਨੂੰ ਮੈਂ ਫੋਨ ਕੀਤਾ। ਫਿਰ ਇਹ ਥੋੜਾ ਜਿਹਾ ਬਾਹਰ ਥੋੜਾ ਦੂਰ ਤੇ ਮੌਕੇ ਤੇ ਲੇਟ ਪਹੁੰਚੇ, ਜਦ ਤੱਕ ਬਹੁਤ ਬਾਹਰ ਇਕੱਠ ਹੋ ਗਿਆ, ਭੀੜ ਹੋ ਗਈ, ਬਹੁਤ ਸਿਸਟਮ ਵਿਗੜ ਗਿਆ। ਤੁਹਾਡੀ ਕੋਈ ਉਹਨਾਂ ਨਾਲ ਪਹਿਲਾਂ ਕਿਸੇ ਕਿਸਮ ਦੀ ਕੋਈ ਲਾਗ ਡਾਟ ਕੋਈ ਜਾਣਦਾ ਵੀ ਨਹੀਂ ਮੈਂ, ਕਦੇ ਕੋਈ ਮੇਰੀ ਬੋਲ। ਪਹਿਲੀ ਗੱਲ ਤੇ ਮੈਂ ਜ਼ਿੰਦਗੀ ਦੇ ਅੰਦਰ ਕੋਈ ਨਸ਼ਾ ਨਹੀਂ ਕੀਤਾ, ਲਾਈਫ ਦੇ ਅੰਦਰ ਮੈਂ ਕੋਈ ਦਾਰੂ ਨਹੀਂ ਪੀਤੀ, ਬੀੜੀ ਸਿਗਰਟ ਅਫੀਮ ਗਾਂਜਾ ਮੈਂ ਕੋਈ ਇਸ ਤਰ੍ਹਾਂ ਦਾ ਕੋਈ ਇਸਤੇਮਾਲ ਕਰਦਾ ਹੀ ਨਹੀਂ। ਮੈਂ ਗੋਤਾ ਹੋ ਰਹਾ ਸਮਾਜ ਸੇਵੀ, ਇਸ ਚੀਜ਼ ਦੀ ਮੈਂ ਕਦੇ ਵੀ ਮਤਲਬ ਉਹ ਨਹੀਂ ਕਰਦਾ। ਤੇ ਉਸ ਤੋਂ ਬਾਅਦ ਉਹਨਾਂ ਨੇ ਮੇਰੀ ਇਹ ਚੀਜ਼ ਸਮਝ ਨਹੀਂ ਆ ਰਹੀ, ਮੈਂ ਪੰਜਾਬ ਦੇ ਅੰਦਰ, ਇਹ ਉਹੀ ਪੰਜਾਬ ਹੈ ਜਿਹੜੀ ਆਪਣਾ, ਮੈਂ ਇੱਕ ਸੀਐਮ ਸਿਟੀ ਦੇ ਅੰਦਰ, ਪਟਿਆਲੇ ਦੇ ਅੰਦਰ, ਮਤਲਬ ਇੰਨਾ ਜੰਗਲ ਰਾਜ, ਮਤਲਬ ਜਿਹੜਾ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਹੋ ਹੁਣ ਤੁਸੀਂ? ਤੁਹਾਡੀ ਬੱਚੀ ਤੁਹਾਡੀ ਜਿਹੜੀ ਵਾਈਫ ਹੈ ਉਹ ਪ੍ਰੈਗਨੈਂਟ ਹੈ, ਉਸ ਦੇ ਉੱਪਰ ਜਿਹੜੀ ਮਾਰਕੁੱਟ ਕੀਤੀ ਗਈ ਹੈ ਉਹਦੇ ਨਾਲ ਕੁਝ ਵੀ ਹੋ ਸਕਦਾ ਸੀ। ਕਿਸ ਤਰ੍ਹਾਂ ਦੀ ਕਾਰਵਾਈ ਤੁਸੀਂ ਪੁਲਿਸ ਤੋਂ ਮੰਗ ਕਰਦੇ ਹੋ, ਜਾਂ ਪੁਲਿਸ ਕਿੱਦਾਂ ਦੀ ਕਾਰਵਾਈ ਕਰਦੀ ਹੈ? ਸਰ ਮੈਂ ਚਾਹੁੰਦਾ ਕਠੋਰ ਤੋਂ ਕਠੋਰ ਕਾਰਵਾਈ ਹੋਣੀ ਚਾਹੀਦੀ ਹੈ। ਦੇਖੋ ਆਪਣੇ ਮੁੱਖ ਮੰਤਰੀ ਜੀ ਕਹਿੰਦੇ ਨੇ ਬਈ ਮਹਿਲਾ ਦਾ ਸਭ ਤੋਂ ਜ਼ਿਆਦਾ ਆਪਾਂ ਖਿਆਲ ਰੱਖ ਰਹੇ, ਇਹ ਸੀਐਮ ਸਿਟੀ ਹੈ, ਸੀਐਮ ਸਿਟੀ ਅੰਦਰ ਮਤਲਬ ਜੰਗਲ ਰਾਜ ਹੋ ਗਿਆ। ਇੱਕ ਮਹਿਲਾ ਦੇ ਕੱਪੜੇ ਫਾੜ ਰਹੇ ਨੇ, ਅੱਗੇ ਤੋਂ ਵੀ ਕੁੜਤਾ ਫਾੜਤਾ, ਪਿੱਛੇ ਤੋਂ ਵੀ ਫਾੜਤਾ, ਅਗਲੇ ਧਮਕੀ ਦੇ ਰਹੇ ਨੇ, ਪਿਸਟਲ ਲਾ ਰੱਖੀ ਤੁਰੇ ਉਹਨੇ ਅਗਲੇ ਨੇ। ਤੁਸੀਂ ਚੈੱਕ ਕਰਾ ਲਓ, ਅਗਰ ਪਿਸਟਲ ਲੱਗੀ ਮੇਰੀ ਗਰਦਨ ਵੜਾ ਲੂੰਗਾ। ਉਸ ਤੇ ਮੁੰਡੇ ਦੇ ਉਰੇ ਪਿਸਟਲ ਲੱਗੀ ਹੋਈ ਸੀ, ਅਗਲਾ ਧਮਕੀਆਂ ਦੇ ਰਿਹਾ, ਮਤਲਬ ਸਰੇਆਮ ਥਾਣੇ ਦੇ ਬਾਹਰ ਉਹਨੇ ਹੱਥਾਪਾਈ ਕੀਤੀ ਹੈ। ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜੀ ਪੁਲਿਸ ਹੈ ਉਹ ਕਾਰਵਾਈ ਜੋ ਹੁਣ ਤੱਕ ਦੀ ਹੋਈ ਹੈ, ਦੇਖੋ ਜੀ, ਉਸ ਕਾਰਵਾਈ ਨਾਲ ਤੁਸੀਂ ਸਹਿਮਤ ਹੋ ਜਾਂ ਸੰਤੁਸ਼ਟ ਹੋ? ਨਹੀਂ ਜੀ, ਉਹਦੇ ਵਿੱਚ ਹੋਏ ਨੇ ਅੱਜ ਤੋਂ ਬਾਅਦ ਹੱਦ ਕਰ ਕੋਈ ਪ੍ਰਸ਼ਾਸਨ ਪੁੱਛਣ ਨਹੀਂ ਆਇਆ, ਬਿਲਕੁਲ ਵੀ ਇੱਕ ਵਾਰੀ ਵੀ ਨਹੀਂ ਪੁੱਛਣਾ ਹੈ ਵੀ ਹਾਂ ਵੀ ਕੀ ਗੱਲਬਾਤ ਹੋ ਗਈ। ਕਿਉਂ? ਸਰਕਾਰ ਦਾ ਦਬਾਅ ਹੈ, ਸਰਕਾਰ ਦੇ ਉਹਦੇ ਤੇ ਠੇਕੇ ਚੱਲ ਰਹੇ ਆ, ਉਹਨੂੰ ਇਹੀ ਆ ਵੀ ਮੈਂ ਮੇਰਾ ਕੋਈ ਕੁਝ ਨਹੀਂ ਕਰ ਸਕਦਾ। ਇਹ ਆਮ ਪਬਲਿਕ ਹੈ, ਪਬਲਿਕ ਦੇ ਉੱਤੇ ਕੁਝ ਵੀ ਕਰੇਗਾ ਉਹ। ਕੋਈ ਕਾਨੂੰਨੀ ਕਾਰਵਾਈ MLR ਕੱਟੀ ਗਈ ਹੈ ਤਾਂ ਉਸ ਤੋਂ ਬਾਅਦ ਪੁਲਿਸ ਵੱਲੋਂ ਕਿਸ ਤਰ੍ਹਾਂ ਦਾ ਤੁਹਾਡੇ ਨਾਲ ਸਹਿਯੋਗ ਕੀਤਾ ਜਾ ਰਿਹਾ, ਜਾਂ ਤੁਹਾਡੀ ਗੱਲ ਸੁਣੀ ਜਾ ਰਹੀ ਹੈ ਜਾਂ ਨਹੀਂ ਸੁਣੀ ਜਾ ਰਹੀ? ਨਹੀਂ, ਹਜੇ ਤੱਕ ਪ੍ਰਸ਼ਾਸਨ ਕੋਈ ਨਹੀਂ ਆਇਆ। ਕਿਉਂ? ਅੱਜ ਥੋੜੇ ਸ਼ਹਿਰ ਦੇ ਵਿੱਚ ਹੜਤਾਲ ਸੀ, ਇਹ ਦੇਖਦੇ ਹੁਣ ਸਵੇਰੇ ਕੀ ਪ੍ਰਸ਼ਾਸਨ ਐਕਸ਼ਨ। ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਤੁਸੀਂ, ਕਿਸ ਤਰ੍ਹਾਂ ਦੀ ਕਾਰਵਾਈ? ਵੀ ਆ ਦੇਖੋ, ਅੱਜ ਸਾਡੇ ਨਾਲ ਹੋਇਆ, ਕੱਲ੍ਹ ਨੂੰ ਕਿਸੇ ਨਾਲ ਵੀ ਹੋ ਸਕਦਾ। ਚਲੋ ਇਹ ਨਾ ਦੇਖੋ ਜੀ, ਬਾਹਰਲਾ ਬੰਦਾ ਜੇ ਹੋ ਰਿਹਾ, ਇਹ ਕੱਲ੍ਹ ਨੂੰ ਕਿਤੇ ਹੋਰ ਕਿਸੇ ਨਾਲ ਹੋਵੇ ਤਾਂ ਇਹਦਾ ਹੌਸਲਾ ਵਧ ਹੀ ਜਾਣਾ ਉਹਦਾ। ਤਾਂ ਉਹਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਕਿਸੇ ਔਰਤ ਨੂੰ ਹੱਥ ਪਾਉਣ ਦਾ ਕੀ ਨਤੀਜਾ ਹੋਣਾ ਚਾਹੀਦਾ। ਫਿਲਹਾਲ ਪੀੜਤਾ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਗਰੀਬ ਨੂੰ ਇਨਸਾਫ ਦਿਵਾਉਣ ਲਈ ਅਜਿਹੇ ਗੁੰਡਾਗਰਦੀ ਫੈਲਾਉਣ ਵਾਲੇ ਮਨਚਲਿਆਂ ਤੇ ਲਗਾਮ ਕੱਸਦਾ ਹੈ ਜਾਂ ਨਹੀਂ, ਇਹ ਦੇਖਣਾ ਲਾਜ਼ਮੀ ਹੋਵੇਗਾ।